ਸਭ ਤਾਰੀਫਾਂ ਰੱਬ ਕਰੀਮ ਵਾਸਤੇ। ਪੰਜਾਬੀ ਮਿਨੀ ਕਹਾਣੀਆਂ ਦਾ ਪਰਾਗਾ ਜ਼ਹਿਰ ਜ਼ਮੀਨ ਦੀ ਕਹਾਣੀ ਨੰਬਰ 19 ਸੌਦਾ ਬੇਪਰਵਾਹੀ ਦਾ। ਆਵਾਜ਼ ਤੇ ਲਿਖਾਰੀ ਪ੍ਰੋਫੈਸਰ ਮਜ਼ਹਰੁੱਲਾ ਕੁਰੈਸ਼ੀ। ਲਓ ਹੁਣ ਕਹਾਣੀ ਨੰਬਰ 19 ਸੌਦਾ ਬੇਪਰਵਾਹੀ ਦਾ ਸੁਣੀਏ। ਮਾਂ ਹਰ ਰੋਜ਼ ਉਸ ਨੂੰ ਪਿਆਰ ਨਾਲ ਸਮਝਾਉਂਦੀ, ਵੇਖ ਪੁੱਤ, ਹੁਣ ਤੋਂ ਆਪਣਾ ਵਿਆਹ ਕਰਵਾ ਲੈ। ਅਤੇ ਮਾਂ ਵੱਲ ਉਹ ਮੁਹੱਬਤ ਨਾਲ ਵੇਖਦਾ, ਹਲਾ ਮਾਂ, ਦੁਆ ਕਰ ਫੈਕਟਰੀ ਵਿੱਚ ਮੇਰੇ ਪੈਰ ਜੰਮ ਜਾਵਣ, ਮੇਰੀ ਨੌਕਰੀ ਪੱਕੀ ਹੋ ਜਾਏ। ਅਸਲਮ ਮਾਂ ਨੂੰ ਹਰ ਰੋਜ਼ ਇਹ ਬਹਾਨਾ ਕਰਕੇ ਰਾਜ਼ੀ ਕਰ ਲੈਂਦਾ ਅਤੇ ਸਾਈਕਲ ਕੱਢਦਾ ਅਤੇ ਫੈਕਟਰੀ ਆ ਜਾਂਦਾ। ਸਾਰਾ ਦਿਨ ਪੂਰੀ ਮਿਹਨਤ ਨਾਲ ਕੰਮ ਕਰਦਾ ਅਤੇ ਸ਼ਾਮ ਨੂੰ ਘਰ ਆ ਜਾਂਦਾ। ਇੱਕ ਦਿਨ ਜਦੋਂ ਉਹ ਘਰ ਆਇਆ ਅਤੇ ਮਾਂ ਮੰਜੀ 'ਤੇ ਲੰਮੀ ਪਈ ਸੀ। ਉਹ ਨੱਸ ਕੇ ਮਾਂ ਕੋਲ ਆਇਆ। ਮਾਂ ਦੇ ਮੱਥੇ 'ਤੇ ਪਸੀਨਾ ਸੀ ਅਤੇ ਉਹ ਤਾਪ ਨਾਲ ਬੇਹੋਸ਼ ਸੀ। ਉਸ ਹਮਸਾਈ ਮਾਸੀ ਹੋਰਾਂ ਨੂੰ ਆਵਾਜ਼ ਮਾਰੀ ਅਤੇ ਮਾਂ ਨੂੰ ਗੋਦੀ ਵਿੱਚ ਚੁੱਕ ਕੇ ਬਾਹਰ ਵੱਲ ਟੁਰ ਪਿਆ। ਮੁਹੱਲੇ ਦੇ ਡਾਕਟਰ ਨੂੰ ਚੈੱਕ ਕਰਵਾਇਆ, ਦਵਾਈ ਲੈ ਕੇ ਘਰ ਆ ਗਿਆ। ਸਾਰੀ ਰਾਤ ਮਾਂ ਦੇ ਸਿਰਹਾਣੇ ਬੈਠਾ ਰਿਹਾ। ਸਵੇਰੇ ਮਾਂ ਦੀ ਤਬੀਅਤ ਕੁਝ ਠੀਕ ਹੋਈ ਅਤੇ ਉਸ ਨੇ ਫੈਕਟਰੀ ਜਾਣ ਤੋਂ ਪਹਿਲਾਂ ਮਾਂ ਨੂੰ ਆਖਿਆ, ਬੇਬੇ, ਤੇਰੇ ਨਾਲ ਇੱਕ ਗੱਲ ਕਰਾਂ। ਮਾਂ ਨੇ ਜਿਸਮਾਨੀ ਕਮਜ਼ੋਰੀ ਹੁੰਦਿਆਂ ਹੋਇਆਂ ਵੀ ਉਸ ਵੱਲ ਪੂਰਾ ਮੂੰਹ ਕਰਕੇ ਇਸ਼ਾਰੇ ਨਾਲ ਆਖਿਆ, ਦੱਸ ਪੁੱਤ, ਮੈਂ ਸੁਣ ਰਹੀ ਹਾਂ। ਮਾਂ, ਮੈਂ ਵਿਆਹ ਕਰਾਉਣ 'ਤੇ ਰਾਜ਼ੀ ਹਾਂ। ਇਹ ਸੁਣਨਾ ਸੀ ਕਿ ਮਾਂ ਦੇ ਅੰਦਰ ਜਿਵੇਂ ਇੱਕ ਤਾਕਤ ਆ ਗਈ ਅਤੇ ਉਹ ਮੰਜੀ ਤੋਂ ਉੱਠ ਕੇ ਬਹਿ ਗਈ। ਹਲਾ ਪੁੱਤ, ਮੈਂ ਤੇਰੇ ਵਾਸਤੇ ਰਿਸ਼ਤਾ ਲੱਭਾਂ। ਫਿਰ ਉਹ ਮਾਸੀ ਨੂੰ ਮਾਂ ਦਾ ਧਿਆਨ ਰੱਖਣ ਦਾ ਕਹਿ ਕੇ ਫੈਕਟਰੀ ਆ ਗਿਆ। ਅਸਲਮ ਰਾਤ ਦਾ ਭੁੱਖਾ ਸੀ। ਉਸ ਕੋਲ ਜਿਹੜੇ ਕੁਝ ਪੈਸੇ ਸਨ ਉਹ ਮਾਂ ਦੀ ਦਵਾਈ ਅਤੇ ਡਾਕਟਰ ਨੂੰ ਦੇ ਆਇਆ ਸੀ। ਭੁੱਖ ਨਾਲ ਅਸਲਮ ਕੋਲੋਂ ਅਜੇ ਮਜ਼ਦੂਰੀ ਵੀ ਨਹੀਂ ਸੀ ਹੋ ਰਹੀ। ਉੱਤੋਂ ਮਾਲਕ ਫੈਕਟਰੀ ਨੇ ਅਸਲਮ ਸਮੇਤ ਅੱਜ 15 ਮਜ਼ਦੂਰਾਂ ਦੀ ਛੁੱਟੀ ਕਰਵਾ ਦਿੱਤੀ ਅਤੇ ਆਖਦਾ, ਓਏ, ਅਗਲੇ ਮਹੀਨੇ ਆ ਕੇ ਤੁਸੀਂ ਆਪਣਾ ਹਿਸਾਬ ਕਰਾ ਕੇ ਪੈਸੇ ਲੈ ਜਾਣਾ। ਚਲੋ ਹੁਣ ਤਿੱਤਰ ਹੋਵੋ। ਅਸਲਮ ਆਪਣੀ ਸਾਈਕਲ ਫੜ ਕੇ ਪੈਦਲ ਹੀ ਇੱਕ ਬੇਲੀ ਵੱਲ ਟੁਰ ਪਿਆ। ਉਹਨੂੰ ਸਫਦਰ ਦੇ ਘਰ ਦਾ ਕੋਈ ਖ਼ਾਸ ਪੱਕ ਨਹੀਂ ਸੀ। ਉਹ ਅੰਦਾਜ਼ੇ ਦੇ ਨਾਲ ਇੱਕ ਇਲਾਕੇ ਦੇ ਵਿੱਚ ਆਇਆ। ਆਪਣੀ ਸਾਈਕਲ ਪਰੀ ਖੜੀ ਕਰਕੇ ਇੱਕ ਘਰ ਦੇ ਬੂਹੇ ਵੱਲ ਟੁਰ ਪਿਆ, ਜਿੱਥੇ ਇੱਕ ਫਕੀਰ ਪਹਿਲੇ ਤੋਂ ਖਲੋਤਾ ਆਵਾਜ਼ ਲਾਈ ਜਾ ਰਿਹਾ ਸੀ, ਕੋਈ ਹੈ ਜਿਹੜਾ ਇਸ ਅੱਲਾ ਦੇ ਬੰਦੇ ਫਕੀਰ ਨੂੰ ਰੋਟੀ ਖਵਾ ਦੇਵੇ। ਅਸਲਮ ਨੂੰ ਇੰਝ ਲੱਗਾ ਜਿਵੇਂ ਇਹ ਫਕੀਰ ਆਪਣੇ ਵਾਸਤੇ ਨਹੀਂ, ਮੇਰੇ ਲਈ ਲੋਕਾਂ ਦੇ ਬੂਹੇ 'ਤੇ ਹਾਕ ਦੇ ਰਿਹਾ ਹੈ। ਉਹ ਬੇਸੁੱਧ ਬੂਹੇ ਕੋਲ ਆ ਖਲੋਤਾ। ਉਹਨੂੰ ਪਤਾ ਹੀ ਨਾ ਚੱਲਿਆ ਕਿ ਫਕੀਰ ਆਵਾਜ਼ ਲਾ ਕੇ ਕਦੋਂ ਦਾ ਉੱਥੋਂ ਟੁਰ ਗਿਆ ਦਾ ਸੀ ਅਤੇ ਬੂਹੇ 'ਤੇ ਉਹ ਇਕੱਲਾ ਹੀ ਰਹਿ ਗਿਆ ਸੀ। ਥੋੜ੍ਹੀ ਦੇਰ ਬਾਅਦ ਜ਼ੋਰ ਨਾਲ ਬੂਹਾ ਖੁੱਲ੍ਹਿਆ ਅਤੇ ਇੱਕ ਬੰਦਾ ਬਾਹਰ ਆਇਆ। ਉਸ ਨੇ ਅਸਲਮ ਨੂੰ ਵੇਖਦੇ ਨਾਲ ਹੀ ਉਸੇ ਵਿੱਚ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਓਏ, ਤੈਨੂੰ ਸ਼ਰਮ ਨਹੀਂ ਆਉਂਦੀ? ਹੱਟਾ ਕੱਟਾ ਹੋ ਕੇ ਮੰਗਦਾ ਫਿਰਨਾ, ਦਫਾ ਹੋ ਜਾ ਇੱਥੋਂ, ਕਿਤੇ ਜਾ ਕੇ ਕੰਮ ਕਰ। ਇਹ ਕਹਿ ਕੇ ਉਹ ਫਿਰ ਜ਼ੋਰ ਨਾਲ ਬੂਹਾ ਬੰਦ ਕਰਕੇ ਅੰਦਰ ਟੁਰ ਗਿਆ। ਅਸਲਮ ਆਪਣਾ ਮੂੰਹ ਲੈ ਕੇ ਹੀ ਰਹਿ ਗਿਆ। ਉਸ ਆਪਣੀ ਸਾਈਕਲ ਫੜੀ ਅਤੇ ਪੈਦਲ ਉੱਥੋਂ ਟੁਰ ਪਿਆ। ਰਸਤੇ 'ਚ ਵਿੱਚ ਉਹ ਸੋਚਦਾ ਰਿਹਾ ਕਿ ਉਸ ਨਾਲ ਹੋਇਆ ਕੀ ਹੈ, ਕਿ ਉਹ ਹੁਲੀਆ ਤਾਂ ਫਕੀਰ ਲੱਗਦਾ ਹੈ। ਨਾਲੇ ਉਹ ਘਰ ਵਾਲੇ ਨੂੰ ਵੀ ਤਾਂ ਇੰਝ ਨਹੀਂ ਸੀ ਨਾ ਕਰਨਾ ਚਾਹੀਦਾ। ਕੁਝ ਚਿਰ ਬਾਅਦ ਅਸਲਮ ਨੂੰ ਇੱਕ ਹੋਰ ਫੈਕਟਰੀ ਵਿੱਚ ਨੌਕਰੀ ਮਿਲ ਗਈ। ਸਾਲ ਤੋਂ ਉੱਤੇ ਹੋ ਗਿਆ ਸੀ। ਬੇਬੇ ਨੂੰ ਅਸਲਮ ਵਾਸਤੇ ਕੋਈ ਰਿਸ਼ਤਾ ਹੀ ਨਹੀਂ ਸੀ ਲੱਭ ਰਿਹਾ। ਹਾਂ, 2 ਰਿਸ਼ਤੇ ਆਏ ਸਨ, ਪਰ ਅਸਲਮ ਦੀ ਉਮਰ 40 ਸਾਲ ਤੋਂ ਉੱਤੇ ਹੋਣ ਦੀ ਵਜ੍ਹਾ ਦੇ ਨਾਲ ਉੱਧਰੋਂ ਇਨਕਾਰ ਹੋ ਗਿਆ ਸੀ। ਫਿਰ ਇੱਕ ਦਿਨ ਮਾਸੀ ਸੁਗਰਾ ਨੇ ਮੇਰੀ ਮਾਂ ਨੂੰ ਦੱਸਿਆ, ਬੀਬੀ, ਜੇ ਤੂੰ ਆਖੇ ਤਾਂ ਮੈਂ ਆਪਣੇ ਮਾਮੇ ਦੇ ਮੁੰਡੇ ਦੀ ਧੀ ਦਾ ਅਸਲਮ ਵਾਸਤੇ ਰਿਸ਼ਤੇ ਦੀ ਗੱਲ ਟੋਰਾਂ। ਉਸ ਕੁੜੀ ਦਾ ਸਾਲ ਪਹਿਲੇ ਵਿਆਹ ਹੋਇਆ ਸੀ
ਪਰ ਉਹ ਤਲਾਕ ਲੈ ਕੇ ਹੁਣ ਘਰ ਬੈਠੀ ਹੈ। ਮਾਂ ਨੇ ਹਾਮੀ ਭਰ ਲਈ। ਪਤਾ ਲੱਗਾ ਕਿ ਉਹਦੇ ਯਾਰ ਸਫਦਰ ਦੇ ਨਾਲ ਦੇ ਘਰ ਵਿੱਚ ਵਿਆਹ ਕੇ ਆਈ ਸੀ। ਸ਼ਾਇਦ ਉਹ ਘਰ ਸੀ ਜਿੱਥੇ ਉਹਨੂੰ ਬੜੀਆਂ ਗੱਲਾਂ ਸੁਣਨੀਆਂ ਪਈ। ਅਤੇ ਫਿਰ ਅਸਲਮ ਰੁਖਸਾਨਾ ਨੂੰ ਵਿਆਹ ਕੇ ਘਰ ਲੈ ਆਇਆ। ਰੁਖਸਾਨਾ ਬੜੀ ਸੁਘੜ ਅਤੇ ਭੋਲੀ ਕੁੜੀ ਸੀ। ਉਸ ਨੇ ਅਸਲਮ ਦੀ ਮਾਂ ਦੀ ਇੰਝ ਖਿਦਮਤ ਕੀਤੀ ਜਿਵੇਂ ਉਸ ਦੀ ਸਕੀ ਮਾਂ ਹੁੰਦੀ ਹੈ। ਅਸਲਮ ਬੜਾ ਖੁਸ਼ ਸੀ। ਉਹ ਹਰ ਵੇਲੇ ਰੱਬ ਸੋਹਣੇ ਦਾ ਸ਼ੁਕਰ ਅਦਾ ਕਰਦਾ ਰਹਿੰਦਾ ਸੀ। ਮਾਂ ਰੁਖਸਾਨਾ ਦੀ ਖਿਦਮਤ ਤਾਂ ਖਿਆਲ ਕਰਨ 'ਤੇ ਉਸ ਨੂੰ ਬੜੀਆਂ ਢੇਰ ਦੁਆਵਾਂ ਦਿੰਦੀ ਅਤੇ ਆਖਦੀ ਰੱਬ ਤੇਰੀ ਗੋਦੀ ਹਰੀ ਕਰੇ। ਇੱਕ ਦਿਨ ਉਹ ਰਾਤ ਦੀ ਰੋਟੀ ਖਾਣ ਲੱਗੇ ਅਤੇ ਦਰਵਾਜ਼ੇ 'ਤੇ ਕਿਸੇ ਫਕੀਰ ਦੀ ਆਵਾਜ਼ ਆਈ। ਹੈ ਕੋਈ ਅੱਲਾ ਦਾ ਪਿਆਰਾ ਜਿਹੜਾ ਇਸ ਭੁੱਖੇ ਫਕੀਰ ਨੂੰ ਰੋਟੀ ਖਵਾ ਦੇਵੇ। ਅਸਲਮ ਜਦੋਂ ਵੀ ਕਿਸੇ ਫਕੀਰ ਨੂੰ ਇਹ ਕਹਿੰਦਿਆਂ ਸੁਣਦਾ ਸੀ ਅਤੇ ਉਹ ਸਪੈਸ਼ਲ ਸਾਈਕਲ ਰੋਕ ਕੇ ਉਸ ਨੂੰ ਹਸਬੇ ਤੌਫੀਕ ਦੇ ਕੇ ਹੀ ਅੱਗੇ ਜਾਂਦਾ ਸੀ। ਉਸ ਰੁਖਸਾਨਾ ਨੂੰ ਆਖਿਆ ਇਸ ਫਕੀਰ ਨੂੰ ਰੋਟੀ ਵੀ ਦੇ ਅਤੇ ਆਹ ਪੈਸੇ ਵੀ ਦੇ ਗਿਆ। ਉਹ ਆਪਣੀ ਚੁੰਨੀ ਸਿਰ 'ਤੇ ਸਿੱਧੀ ਕਰਕੇ ਬੂਹੇ 'ਤੇ ਆ ਗਈ। ਉਸ ਅਜੇ ਬੂਹਾ ਖੋਲ੍ਹ ਕੇ ਬਾਹਰ ਤੱਕਿਆ ਹੀ ਸੀ ਕਿ ਗਸ਼ ਖਾ ਕੇ ਜ਼ਮੀਨ 'ਤੇ ਜਾ ਡਿੱਗੀ। ਅਸਲਮ ਨੱਸ ਕੇ ਰੁਖਸਾਨਾ ਵੱਲ ਦੌੜਿਆ, ਉਸ ਨੂੰ ਚੁੱਕ ਕੇ ਅੰਦਰ ਕਮਰੇ ਦੇ ਬੈੱਡ 'ਤੇ ਪਾ ਦਿੱਤਾ ਅਤੇ ਉਹਦੇ ਕੋਲ ਬਹਿ ਗਿਆ। ਮਾਂ ਨੇ ਅਸਲਮ ਨੂੰ ਤਸੱਲੀ ਦਿੱਤੀ, ਪੁੱਤ ਫਿਕਰ ਦੀ ਕੋਈ ਗੱਲ ਨਹੀਂ, ਇਸ ਹਾਲਤ ਵਿੱਚ ਚੱਕਰ ਆ ਹੀ ਜਾਂਦੇ ਨੇ, ਇਸ ਨੂੰ ਆਰਾਮ ਕਰਨ ਦੇ। ਪਰ ਅਸਲਮ ਬੜਾ ਬੇਕਰਾਰ ਸੀ। ਕੁਝ ਚਿਰ ਬਾਅਦ ਜਦੋਂ ਰੁਖਸਾਨਾ ਦੀ ਤਬੀਅਤ ਬਿਹਤਰ ਹੋਈ ਤਾਂ ਅਸਲਮ ਨੇ ਪੁੱਛਿਆ, ਰੁਖਸਾਨਾ ਕੀ ਹੋਇਆ ਸੀ? ਅਤੇ ਰੁਖਸਾਨਾ ਰੋਣ ਲੱਗ ਪਈ। ਅਸਲਮ ਹੁਣ ਹੋਰ ਫਿਕਰਮੰਦ ਹੋ ਗਿਆ ਕਿ ਵਜ੍ਹਾ ਉਹ ਨਹੀਂ ਜੋ ਮਾਂ ਨੇ ਨੋਟ ਕੀਤਾ ਸੀ, ਵਜ੍ਹਾ ਕੋਈ ਹੋਰ ਹੈ। ਅਸਲਮ ਰੁਖਸਾਨਾ ਕੋਲ ਆ ਬੈਠਾ। ਗੱਲ ਕੀ ਹੈ? ਅਸਲਮ ਨੇ ਬੜੇ ਪਿਆਰ ਨਾਲ ਉਸ ਨੂੰ ਪੁੱਛਿਆ। ਉਹ ਬੋਲੀ, ਤੁਹਾਨੂੰ ਪਤਾ ਹੈ ਨਾ ਮੇਰਾ ਪਹਿਲੇ ਇੱਕ ਅਮੀਰ ਘਰ ਵਿੱਚ ਵਿਆਹ ਹੋਇਆ ਸੀ। ਹਾਂ ਪਤਾ ਹੈ, ਉਸ ਆਖਿਆ। ਬੂਹੇ 'ਤੇ ਜਿਹੜਾ ਫਕੀਰ ਆਇਆ ਸੀ ਉਹ ਮੇਰਾ ਪਹਿਲਾ ਬੰਦਾ ਸੀ। ਮੈਂ ਉਸ ਨਾਲ ਹਮੇਸ਼ ਇਸ ਗੱਲ 'ਤੇ ਗੁੱਸਾ ਕਰਦੀ ਸਾਂ ਕਿ ਬੂਹੇ 'ਤੇ ਆਉਣ ਵਾਲੇ ਕਿਸੇ ਫਕੀਰ ਨੂੰ ਗਾਲਾਂ ਨਾ ਕੱਢਿਆ ਕਰੋ। ਅੱਲਾ ਨੇ ਸਾਨੂੰ ਕੀ ਕੁਝ ਨਹੀਂ ਦਿੱਤਾ। ਜੇ ਉਹ ਸਾਡੇ ਬੂਹੇ ਤੋਂ ਰੋਟੀ ਖਾ ਜਾਵੇਗਾ ਤਾਂ ਸਾਡੇ ਰਿਜ਼ਕ ਵਿੱਚ ਵਾਧਾ ਹੀ ਹੋ ਜਾਏਗਾ। ਇੱਕ ਦਿਨ ਉਸ ਨੇ ਬੂਹੇ 'ਤੇ ਆਏ ਭਾ ਸਫਦਰ ਦੇ ਇੱਕ ਬੇਲੀ ਨੂੰ ਫਕੀਰ ਸਮਝ ਕੇ ਗਾਲਾਂ ਕੱਢ ਛੱਡੀਆਂ ਸਨ। ਅੱਜ ਮੈਂ ਜਦੋਂ ਉਸ ਨੂੰ ਇਸ ਹਾਲਤ ਵਿੱਚ ਵੇਖਿਆ ਅਤੇ ਗਸ਼ ਖਾ ਕੇ ਡਿੱਗ ਪਈ। ਇਹ ਸੁਣ ਕੇ ਅਸਲਮ ਰੁਖਸਾਨਾ ਨੂੰ ਆਖਿਆ, ਤੂੰ ਬਹੁਤ ਚੰਗੀ ਹੈ, ਤੇਰਾ ਉਸ ਘਰ ਵਿੱਚ ਰਹਿਣਾ ਰੱਬ ਨੂੰ ਚੰਗਾ ਹੀ ਨਹੀਂ ਸੀ ਲੱਗਦਾ, ਇਸੇ ਲਈ ਰੱਬ ਨੇ ਤੇਰੀ ਜੋੜੀ ਮੇਰੇ ਲੇਖਾਂ ਨਾਲ ਜੋੜ ਦਿੱਤੀ। ਹੁਣ ਸੁਣ, ਭਾ ਸਫਦਰ ਦੇ ਜਿਸ ਬੇਲੀ ਨੂੰ ਫਕੀਰ ਸਮਝ ਕੇ ਗਾਲਾਂ ਪਈਆਂ ਸਨ ਉਹ ਮੈਂ ਅਸਲਮ ਹਾਂ। ਉਸ ਦਿਹਾੜੇ ਮੈਂ 2 ਦਿਨਾਂ ਦਾ ਭੁੱਖਾ ਸਾਂ ਅਤੇ ਸਫਦਰ ਵੱਲ ਗਿਆ ਸਾਂ। ਰੋਟੀ ਖਾਣ ਨੂੰ ਤਾਂ ਨਾ ਮਿਲੀ ਪਰ ਗਾਲਾਂ ਖਾਣ ਨੂੰ ਮਿਲ ਗਈਆਂ। ਫਿਰ ਮੈਂ ਭੁੱਖਾ ਤਰਿਆ ਕੁਝ ਬੋਲੇ ਬਗੈਰ ਘਰ ਆ ਗਿਆ ਸਾਂ। ਅਤੇ ਇਹ ਸੁਣ ਕੇ ਰੁਖਸਾਨਾ ਰੋਣ ਹੀ ਲੱਗ ਪਈ। ਸੌਦਾ ਬੇਪਰਵਾਹੀ ਦਾ ਉਸਦਾ ਏ, ਹੋਵੇ ਸ਼ਹਿਨਸ਼ਾਹ ਪਲ ਵਿੱਚ ਸਵਾਲੀ ਕਰਦੇ, ਜੇ ਉਹ ਚਾਹਵੇ ਤੇ ਭਰ ਦੇਵੇ ਖਾਲੀਆਂ ਨੂੰ, ਇਹ ਨਾ ਚਾਹਵੇ ਤੇ ਭਰੇ ਹੋਏ ਖਾਲੀ ਕਰ ਦੇ। ਨਾਜ਼ਰੀਨ, ਜੇ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਕਾਵਿਸ਼ ਪਸੰਦ ਆਵੇ ਤੇ ਸਾਡੇ ਚੈਨਲ PFG ਨਿਊਜ਼ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦੇਣਾ। ਅੱਲਾ ਹਾਫਿਜ਼।